बिस्मिल्लाहिर्रहमानिर्रहीम जी अस्सलाम वालेकुम की हाल चाल ने ਤੁਹਾਡੇ ਉਮੀਦ ਕਰਨੇ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਲਾਹ ਪਾਕ ਜੀ ਤੁਹਾਨੂੰ ਆਪਣੇ ਜ਼ਮਾਨ ਚ ਰੱਖੇ। ਅੱਛਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਜ਼ਾਹਦ ਭਾਈ ਮਾਸ਼ਾਅੱਲਾ ਅਕਸਰ ਤੁਸੀਂ ਇਹਨਾਂ ਨੂੰ ਟਿਕਟੌਕ ਤੇ ਦੇਖਦੇ ਹੋਵੋਗੇ ਮਾਸ਼ਾਅੱਲਾ ਕਾਫੀ ਵੀਡੀਓ ਵਾਇਰਲ ਹੁੰਦੀਆਂ ਨੇ ਬੜਾ ਟੈਲੈਂਟ ਹੈ ਇਹਨਾਂ ਦੇ ਅੰਦਰ ਠੀਕ ਹੈ। ਇਹਨਾਂ ਦੇ ਕੋਲ ਮੈਂ ਇਹਨਾਂ ਦੀ ਨਾ ਸਟੋਰੀ ਸੁਣ ਰਹੀ ਸੀ ਯਕੀਨ ਕਰੋ ਸਟੋਰੀ ਸੁਣ ਕੇ ਮੈਨੂੰ ਆਪ ਵੀ ਬਹੁਤ ਜ਼ਿਆਦਾ ਤਕਲੀਫ ਹੋਈ ਠੀਕ ਹੈ। ਜਦੋਂ ਤੱਕ ਤੁਹਾਡਾ ਨਾਮ ਹੈ ਉਦੋਂ ਤੱਕ ਤੁਹਾਡੇ ਨਾਲ ਸਾਰੇ ਹੀ ਨੇ ਤੇ ਜੇ ਥੋੜਾ ਜਿਹਾ ਕੋਈ ਗੜਬੜ ਹੋਵੇ ਤੇ ਜੀ ਹਰ ਰਿਸ਼ਤਾ ਜਿਹੜਾ ਹੈ ਨਾ ਮਾਦੇ ਜਾਂਦਾ ਹੈ। ਤੇ ਇਹਨਾਂ ਦੇ ਕੋਲੋਂ ਜਿਹੜਾ ਨਾ ਅੱਜ ਇਹਨਾਂ ਦੀ ਸਟੋਰੀ ਜਾਣਾਂਗੇ। ਮੈਂ ਕਿਹਾ ਚਲੋ ਮੈਂ ਤੇ ਸੁਣੀਏ ਤੇ ਮੇਰਾ ਇਰਾਦਾ ਸੀ ਕਿ ਤੁਸੀਂ ਵੀ ਜਿਹੜਾ ਨਾ ਸੁਣੋ ਕਿ ਦੇਖੋ ਜੀ ਬੰਦਾ ਕੀ ਚੀਜ਼ਾਂ ਫੇਸ ਕਰਦਾ ਠੀਕ ਹੈ ਇਹਨਾਂ ਹਾਲਾਤਾਂ ਦੇ ਵਿੱਚ। ਅੱਛਾ ਜ਼ਾਹਦ ਭਾਈ ਮੈਨੂੰ ਇਹ ਦੱਸੋ ਮਾਸ਼ਾਅੱਲਾ ਬੜਾ ਨਾਮ ਕਮਾਇਆ ਤੁਸੀਂ ਕਹਿੰਦੇ ਤੇ ਠੀਕ ਹੈ। ਜਦੋਂ ਤੋਂ ਤੁਸੀਂ ਮਤਲਬ ਤੁਹਾਡਾ 0 ਫਾਲੋਅਰ ਸੀ ਉਦੋਂ ਤੇ ਅਸੀਂ ਤੁਹਾਨੂੰ ਦੇਖਦੇ ਆਏ ਆ ਮਾਸ਼ਾਅੱਲਾ ਬਹੁਤ ਤੁਹਾਡੇ ਅੰਦਰ ਟੈਲੈਂਟ ਸੀ ਸਾਰਾ ਕੁਝ ਸੀ। ਜਦੋਂ ਤੁਹਾਡਾ 2 ਮਿਲੀਅਨ ਵਾਲਾ ਅਕਾਊਂਟ ਬੈਨ ਹੋਇਆ ਉਸ ਤੋਂ ਬਾਅਦ ਕੀ ਤੁਸੀਂ ਫੀਲ ਕੀਤਾ ਕੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਨੇ? ਮਤਲਬ ਜਦੋਂ ਤੁਹਾਡੇ ਫਾਲੋਅਰ ਅੱਛੇ ਸਨ ਉਦੋਂ ਤੇ ਤੁਹਾਡੇ ਨਾਲ ਲੋਕ ਪਿਆਰ ਕਰਦੇ ਸਨ ਜੁੜੇ ਸਨ ਸਾਰਾ ਕੁਝ ਸੀ। ਜਦੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਨਾ ਮਤਲਬ ਇੱਕ ਤੇ ਮੈਂ ਆਪ ਪੰਜਾਬੀ ਬੰਦਾ ਮੈਂ ਉਸ ਤਰੀਕੇ ਨਾਲ ਗੱਲ ਕਰਨੀ ਹੈ ਸ਼ਾਇਦ ਮੈਨੂੰ ਨਾ ਉਹਦੇ ਤੇ ਸਹੀ ਕਰਨੀ ਆਏ ਗੱਲ ਲੇਕਿਨ ਮੈਂ ਤੁਹਾਨੂੰ ਆਪਣੀ ਹਕੀਕਤ ਜਿਹੜੀ ਦੱਸਣ ਲੱਗਾ ਵਾਂ ਕਿ ਜਦੋਂ ਮਤਲਬ ਮੇਰੇ ਕੋਲ ਫੇਮ ਆਇਆ ਨਾ ਯਕਦਮ ਤੇ ਟਿਕਟੋਕਰ ਵੀ ਮਤਲਬ ਜਿਹੜੇ ਮੇਰੇ ਤੋਂ ਵੱਡੇ ਟਿਕਟੋਕਰ ਸਨ ਉਹ ਵੀ ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਕਲੋਜ਼ ਹੋ ਗਏ। ਅੱਛਾ ਤੇ ਮੇਰੇ ਆਪਣੀ ਜ਼ਾਤੀ ਮਤਲਬ ਮਾਲੀ ਹਾਲਾਤ ਨਹੀਂ ਸੀ ਇੰਦੇ ਹੈ ਨਾ ਕਿ ਮੈਂ ਮਤਲਬ ਬਹੁਤ ਅੱਛੇ ਤਰੀਕੇ ਨਾਲ ਬੰਦਿਆਂ ਨੂੰ ਮਿਲਾਂ ਜਾਂ ਮਤਲਬ ਉਹਨਾਂ ਦੇ ਖਰਚ ਕਰਾਂ ਬਿਲਕੁਲ। ਤੇ ਜੋ ਫੇਮ ਮਿਲਿਆ ਸਾਰੇ ਮੇਰੇ ਨਾਲ ਮੇਰੇ ਤੇ ਕੋਈ 10-20 ਰੁਪਏ ਖਰਚ ਵੀ ਕਰਦੇ ਸਨ। ਤੇ ਜਦੋਂ ਅਕਾਊਂਟ ਮੇਰਾ ਬੈਨ ਹੋ ਗਿਆ ਨਾ 22 ਲੱਖ ਫਾਲੋਅਰ ਉਹਦੇ ਤੇ ਹੋ ਗਏ ਸਨ ਜੀ ਜੀ 22 ਲੱਖ ਫਾਲੋਅਰ ਉੱਤੇ ਹੋ ਗਏ ਹਨ ਤੇ ਅਕਾਊਂਟ ਜਦੋਂ ਮੇਰਾ ਬੈਨ ਹੋਇਆ ਨਾ ਸਭ ਤੋਂ ਪਹਿਲਾਂ ਮੈਨੂੰ ਮੇਰੇ ਮਤਲਬ ਨਾ ਜਿੰਨੇ ਟਿਕਟੋਕਰ ਸਨ ਜਿੰਨੇ ਯਾਰ ਦੋਸਤ ਸਨ ਉਹਨਾਂ ਵੀ ਸਮਝੋ ਕਿ ਮੈਨੂੰ ਆਪਣੇ ਵੱਲੋਂ ਬੈਨ ਕਰ ਦਿੱਤਾ। ਮੇਰੇ ਨਾਲ ਸਾਰਿਆਂ ਨੇ ਮਤਲਬ ਜਿਹੜਾ ਨਾ ਤਲਕ ਆਹਿਸਤਾ ਖਤਮ ਕਰ ਦਿੱਤਾ। ਉਧਰੋਂ ਉਸ ਟਾਈਮ ਇੰਨੀ ਕਿ ਮਤਲਬ ਮੈਨੂੰ ਉਸ ਅਕਾਊਂਟ ਦੀ ਤਕਲੀਫ ਹੋਈ ਨਾ ਬਾਜੀ ਬਿਲਕੁਲ ਕਿ ਉਸ ਟਾਈਮ ਇੰਨੀ ਕੁ ਤਕਲੀਫ ਮੈਨੂੰ ਹੋਈ ਹੈ ਕਿ ਜਿਸ ਤਰ੍ਹਾਂ ਮਤਲਬ ਮੇਰਾ ਦਿਲ ਬੰਦ ਹੋ ਚੱਲਾ ਹੈ। ਇਹ ਕੰਡੀਸ਼ਨ ਮੇਰੀ ਮਤਲਬ ਉਸ ਟਾਈਮ ਨਾ ਹੋ ਗਈ ਸਾਰੀ ਜੀ ਗੱਲ ਇੰਨੀ ਤੁਸੀਂ ਉਹਦਾ ਮਿਹਨਤ ਕੀਤੀ ਹੋਈ ਸੀ। ਉਸ ਤੋਂ ਇਲਾਵਾ ਜਿਵੇਂ ਮਤਲਬ ਯਾਰ ਦੋਸਤ ਪਿਛਾਂ ਕੀ ਹੋ ਗਏ ਰਿਸ਼ਤੇਦਾਰ ਵੀ ਜਿਹੜੇ ਨੇ ਨਾ ਉਹ ਵੀ ਪਿਛਾਂ ਮਤਲਬ ਉਹ ਵੀ ਛੱਡ ਗਏ ਯਾਨੀ ਕਿ ਮੈਂ ਤੇ ਇੱਕ ਚੀਜ਼ ਦਾ ਬਸ ਹਿਸਾਬ ਲਾਇਆ ਕਿ ਇਹ ਪੈਸੇ ਦਾ ਦੌਰ ਹੈ ਜਿਹਦੇ ਕੋਲ ਪੈਸਾ ਹੈ ਉਹਦੇ ਸਾਰੇ ਹੀ ਆਪਣੇ ਹੁੰਦੇ ਨੇ ਬਿਲਕੁਲ ਜਿਹਦੇ ਕੋਲ ਪੈਸਾ ਨਹੀਂ ਨਾ ਹੁੰਦਾ ਉਹਦਾ ਕੋਈ ਵੀ ਨਹੀਂ ਹੁੰਦਾ। ਇਹ ਤੇ ਬਈ ਤੁਹਾਡੀ ਗੱਲ ਹਕੀਕਤ ਹੈ ਵਾਕਈ। ਹੋਰ ਮੈਂ ਦੂਜਾ ਅਕਾਊਂਟ ਸ਼ੁਰੂ ਕੀਤਾ ਹੈ ਚਲੋ ਫਾਲੋਅਰ 4 ਉਹਦੇ ਤੇ ਆ ਗਏ ਨੇ ਮੇਰੇ ਕੋਲ ਨਾ ਫਿਰ ਜਦੋਂ ਤੁਸੀਂ ਦੂਜਾ ਅਕਾਊਂਟ ਸ਼ੁਰੂ ਕੀਤਾ ਫਿਰ ਮੇਰੇ ਲਾਗੇ ਆਉਣ ਲੱਗ ਪਏ ਨੇ ਜੀ ਯਾਰ ਵੀਡੀਓ ਫਾਰ ਯੂ ਤੇ ਜਾਣਨਾ ਸਿਰਫ ਵੀਡੀਓ ਫਾਰ ਯੂ ਤੇ ਜਾਣ ਨਾਲ ਲੋਕ ਆਪਣੇ ਬਣ ਜਾਂਦੇ ਨੇ। ਇਹ ਹੀ ਹੁੰਦੀ ਹੈ ਮਤਲਬ ਰਿਸ਼ਤੇਦਾਰੀ ਜਾਂ ਤਲਕ ਜਾਂ ਯਾਰ ਦੋਸਤ ਇਹ ਹੁੰਦੇ ਨੇ ਕਿ ਜਿਹਦੀ ਵੀਡੀਓ ਫਾਰ ਯੂ ਤੇ ਜਾਣੀ ਹੈ ਉਹਦੇ ਨਾਲ ਮਤਲਬ ਸਾਰਿਆਂ ਖਲੋਣਾ। ਕਸਮੇ ਅੱਲਾ ਦੀ ਬਾਜੀ ਮੈਂ ਕਸਮ ਚੁੱਕ ਕੇ ਗੱਲ ਕਰਨਾ ਕਿ ਮੇਰੇ ਸ਼ਾਇਦ ਮੈਂ ਸਮਝਣਾ ਕਿ ਮੇਰੇ ਮਾਲੀ ਹਾਲਾਤਾਂ ਨੇ ਮਤਲਬ ਇੱਥੋਂ ਤੱਕ ਪਹੁੰਚਾਇਆ। ਮੇਰੇ ਅਮਾਨੀ ਘਰਾਨੀ ਗੱਲ ਹੈ ਮੇਰੇ ਰਿਸ਼ਤੇਦਾਰ ਤੱਕ ਮਤਲਬ ਮੇਰੇ ਤੋਂ ਪਿਛਾਂ ਹਟ ਗਏ ਤੇ ਕੋਈ ਨਹੀਂ ਰੱਬ ਦੀ ਜ਼ਾਤ ਹੈ ਚੰਗੇ ਮਾੜੇ ਵਕਤ ਹੈ ਦੁਨੀਆਦਾਰੀ ਆਉਂਦੇ ਰਹਿੰਦੇ ਨੇ ਬੰਦੇ ਤੇ ਕੋਈ ਨਹੀਂ ਰੱਬ ਦੀ ਜ਼ਾਤ ਤੇ ਮਤਲਬ ਭਰੋਸਾ ਹੋਣਾ ਚਾਹੀਦਾ। ਇਹ ਫੇਮ ਸਭ ਕੁਝ ਇੱਥੇ ਹੀ ਰਹਿ ਜਾਣਾ ਸਾਰਿਆਂ ਦਾ ਹੀ ਬਿਲਕੁਲ ਇੰਜੀ ਗੱਲ ਹੈ। ਅੱਛਾ ਸਾਹਿਬ ਭਾਈ ਪਹਿਲੇ ਤੁਹਾਡਾ 22 ਲੱਖ ਦਾ ਅਕਾਊਂਟ ਸੀ ਉਹ ਬੈਨ ਹੋਇਆ ਹੁਣ ਅੱਲਾਹ ਪਾਕ ਨੇ ਫਿਰ ਦੁਬਾਰਾ ਤੋਂ ਮਾਸ਼ਾਅੱਲਾ ਤੁਹਾਡੀ ਮਤਲਬ ਬੜਾ ਤੁਸੀਂ ਜਿਹੜਾ ਨਾ ਟ੍ਰੈਂਡ 'ਚ ਜਾ ਰਹੇ ਹੋ ਫਿਰ ਦੁਬਾਰਾ ਤੋਂ ਅੱਛੇ ਫਾਲੋਅਰ ਹਰ ਚੀਜ਼ ਅੱਛੀ ਹੈ ਤੁਹਾਡੀ ਤੇ ਹੁਣ ਤੁਹਾਨੂੰ ਇੰਜ ਲੱਗਿਆ ਹੋਵੇ ਕਿ ਜਿਹੜੇ ਦੋਸਤਾਂ ਨੂੰ ਜਾਂ ਰਿਸ਼ਤੇਦਾਰ ਛੱਡ ਗਏ ਸੀ ਦੁਬਾਰਾ ਤੁਹਾਡੇ ਨਾਲ ਬੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਰਿਸ਼ਤੇਦਾਰ ਤੇ ਨਹੀਂ ਬਾਜੀ ਅਜੇ ਤੇ ਲੇਕਿਨ ਦੋਸਤ ਜਿਹੜੇ ਨੇ ਨਾ ਉਹ ਫੇਰ ਮਤਲਬ ਲਾਗੇ ਆਉਂਦੇ ਨੇ ਤੇ ਤੁਹਾਡਾ ਉਹਨਾਂ ਦੇ ਬਾਰੇ ਮਤਲਬ ਹੁਣ ਅੱਗੇ ਕੀ ਖਿਆਲ ਹੈ ਤੁਸੀਂ ਉਹਨਾਂ ਨਾਲ ਚੱਲਣਾ ਚਾਹੋਗੇ ਕਿ ਕੀ ਕਰੋਗੇ? ਨਹੀਂ ਭਾਜੀ ਚੱਲਿਆ ਜਾਣਾ ਨਹੀਂ ਚੱਲਿਆ ਜਾਣਾ। ਦੇਖੋ ਜੀ ਇਹ ਤਕਲੀਫ ਬਾਕੀ ਬਹੁਤ ਬੜੀ ਚੀਜ਼ ਹੈ। ਅਸੀਂ ਨਾ ਅਕਸਰ ਕਹਿੰਦੇ ਆ ਅਸੀਂ ਮੇਰਾ ਇਹ ਕਹਿਣਾ ਹੈ ਮੈਂ ਕਹਿੰਦੀ ਕਿ ਅਗਰ ਤੁਹਾਡੇ ਰਿਸ਼ਤੇ ਚਲੋ ਟਿਕਟੌਕ ਦੇ ਹਵਾਲੇ ਨਾਲ ਹੀ ਸਹੀ ਅਗਰ ਕਿਸੇ ਨਾਲ ਤੁਸੀਂ ਜੁੜ ਗਏ ਹੋ ਮੁਖਲਸ ਤਰੀਕੇ ਨਾਲ ਜੁੜੋ ਕਿਉਂਕਿ ਇਹ ਟਿਕਟੌਕ ਦੀ ਐਪ ਤੇ ਐਸੀ ਹੈ ਤੇ ਚਾਹੇ ਅੱਜ ਬੰਦ ਹੋ ਜਾਵੇ ਤੇ ਫਿਰ ਕੀ ਖਿਆਲ ਕਿ ਸਾਡੇ ਰਿਸ਼ਤੇ ਵੀ ਜਿਹੜੇ ਨੇ ਨਾਲ ਹੀ ਖਤਮ ਹੋ ਜਾਣਗੇ ਇਸ ਤਰ੍ਹਾਂ ਦੇ ਤੇ ਗੱਲ ਨਹੀਂ ਹੋਣੀ ਚਾਹੀਦੀ। ਇੱਕ ਐਸਾ ਰਿਸ਼ਤਾ ਮੈਨੂੰ ਮਤਲਬ ਛੱਡ ਗਿਆ ਮੇਰੇ ਸਮਝੋ ਗਰੀਬੀ ਦੀ ਵਜ੍ਹਾ ਤੋਂ ਮੈਂ ਇਹਦੇ ਤੇ ਦੱਸਣਾ ਵੀ ਨਹੀਂ ਚਾਹੁੰਦਾ ਨਾ ਮੈਂ ਦੱਸਣਾ
ਸ਼ਾਇਦ ਕੋਈ ਵਕਤ ਆਇਆ ਤੇ ਮੇਰੇ ਮੂੰਹੋਂ ਨਿਕਲ ਜਾਏ, ਲੇਕਿਨ ਇੱਕ ਐਸਾ ਰਿਸ਼ਤਾ ਮੈਨੂੰ ਛੱਡ ਗਿਆ ਜਿਹਦੇ ਤੇ ਮੈਨੂੰ ਕਸਮ ਅੱਲਾ ਦੀ ਚੁੱਕਿਆ ਨਜ਼ਾਨਾ ਹੋਣ ਡਈਆਂ ਨੇ, ਕਦੇ ਤਵੱਕੋ ਨਹੀਂ ਸੀ, ਸਿਰਫ ਉਹਨੇ ਮੇਰੀ ਗਰੀਬੀ ਦੀ ਵਜ੍ਹਾ ਤੋਂ ਮੈਨੂੰ ਮਤਲਬ ਛੱਡ ਦਿੱਤਾ ਤੁਹਾਨੂੰ। ਜ਼ਾਹਰ ਭਾਈ ਬਸ ਇਹੀ ਗੱਲ ਹੈ ਕਿ ਇਹਨਾਂ ਹਾਲਾਤਾਂ 'ਚ ਇਨਸਾਨ ਨੂੰ ਪਤਾ ਚੱਲਦਾ ਕਿ ਜਿਹੜੇ ਤੁਹਾਡੇ ਆਪਣੇ ਹੁੰਦੇ ਨੇ ਤਾਂ ਚਾਹੇ ਤੁਹਾਡੇ ਕੈਸੇ ਵੀ ਹਾਲਾਤ ਹੋਣ, ਤੁਹਾਨੂੰ ਛੱਡ ਕੇ ਨਹੀਂ ਜਾਂਦੇ ਹਨ, ਠੀਕ ਹੈ। ਅੱਛਾ ਜ਼ਾਹਰ ਭਾਈ, ਸਾਡੇ ਨਾਲ ਵੀ ਤੁਸੀਂ ਸ਼ੁਰੂ ਤੋਂ ਹੀ ਅਸੀਂ ਤੁਹਾਡੇ ਨਾਲ ਜੁੜੇ ਹੋਏ ਆ, ਤੁਸੀਂ ਦੇਖਿਆ ਸੀ ਉਦੋਂ ਤਕਰੀਬਨ ਤੁਹਾਡੇ ਮੇਰੇ ਖਿਆਲ 'ਚ 5 ਲੱਖ ਫਾਲੋਅਰ ਸਨ ਜਦੋਂ ਅਸੀਂ ਜਿਹੜਾ ਨਾ ਸਾਡਾ ਪੈਚ ਵਾਪਸ 'ਚ ਹੋਇਆ, ਮਿਲੇ ਆ, ਅਸੀਂ ਪਹਿਲੀ ਦਫਾ ਮੁਲਾਕਾਤ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਸਾਡੀ ਨੀਅਤ 'ਚ ਜਾਂ ਸਾਡੇ ਸਲੂਕ 'ਚ ਕੋਈ ਫਰਕ ਦੇਖਿਆ ਹੋਵੇ? ਨਹੀਂ, ਮੈਂ ਤੁਹਾਡੇ 'ਚ ਕੋਈ ਨਹੀਂ ਵੇਖਿਆ, ਤਾਂ ਹੀ ਤੇ ਅੱਜ ਵੀ ਤੁਹਾਡੇ ਲੱਗ ਗਏ ਆ। ਨਾ ਤੁਹਾਡੇ 'ਚ ਵੇਖਿਆ, ਨਾ ਪਹਿਲੇ ਵੇਖਿਆ ਤੇ ਨਾ ਮਤਲਬ ਅੱਜ ਵੇਖਿਆ। ਜਦੋਂ ਮੈਂ ਜ਼ੀਰੋ ਸਾਂ ਤੁਸੀਂ ਉਦੋਂ ਵੀ ਮੇਰੇ ਨਾਲ ਸੋ, ਜਦੋਂ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਤੁਸੀਂ ਉਦੋਂ ਵੀ ਮੇਰੇ ਨਾਲ ਸੋ। ਕੋਈ ਨਹੀਂ ਜ਼ਾਹਰ ਭਾਈ, ਇਨਸ਼ਾਅੱਲਾ ਅੱਲਾਹ ਪਾਕ ਨੇ ਫਿਰ ਦੁਬਾਰਾ ਤੁਹਾਨੂੰ ਉਸੇ ਮੁਕਾਮ ਤੇ ਬਲਕਿ ਉਸ ਤੋਂ ਵੀ ਵਧੀਆ ਮੁਕਾਮ ਤੇ ਲਿਆ ਕੇ ਤੁਹਾਨੂੰ ਖੜਾ ਕਰਨਾ, ਕਿਉਂਕਿ ਮਾਸ਼ਾਅੱਲਾ ਮਿਹਨਤ ਤੁਸੀਂ ਵੀ ਕੋਈ ਘੱਟ ਨਹੀਂ ਕਰਦੇ ਹੈ, ਤੇ ਇਹ ਵੀ ਤੁਹਾਡੇ ਦੀ ਇੱਕ ਅਜ਼ਮਾਇਸ਼ ਹੀ, ਅੱਲਾਹ ਪਾਕ ਨੇ ਇਹਨੂੰ ਵੀ ਤੁਹਾਡੇ ਤੋਂ ਦੂਰ ਕਰ ਹੀ ਦੇਣਾ। ਅੱਲਾਹ ਵੀ ਆਪਣੇ ਬੰਦੇ ਨੂੰ ਮੰਨਦਾ। ਭਾਰੀ ਬੜੀ ਬਾਜੀ ਨਾ ਇੰਨੀ ਝੱਲੀ ਨਹੀਂ ਜਾਂਦੀ ਪਈ। ਚਲੋ ਅੱਲਾਹ ਪਾਕ ਸ਼ਾਇਦ ਮੈਨੂੰ ਜੋ ਹੈ ਨਾ, ਜਿੰਨੀ ਕੁ ਮਤਲਬ ਨਾ ਮੇਰੇ ਤੇ ਆ ਗਈ ਹੈ ਨਾ, ਇੰਨੇ ਜੋ ਕੰਮ ਹੈ ਨਾ ਸਾ ਪਰ ਕੋਈ ਰੱਬ ਦੀ ਜ਼ਾਤ ਤੇ ਭਰੋਸਾ ਹੈ, ਕੱਟੇਗਾ ਸੋਹਣਾ ਮਾਲਕ ਹੈ ਵੀ। ਨਹੀਂ ਇਨਸ਼ਾਅੱਲਾ, ਕਿਉਂ ਨਹੀਂ, ਅੱਲਾਹ ਦੀ ਜ਼ਾਤ ਤੇ ਭਰੋਸਾ ਇਨਸਾਨ ਨੂੰ ਰੱਖਣਾ ਚਾਹੀਦਾ। ਉਹਨੇ ਤੇ ਫਿਰ ਸਾਰੀਆਂ ਜਿਹੜੀਆਂ ਨੇ ਇਨਸਾਨ ਦੀਆਂ ਦੂਰ ਕਰਨੀਆਂ, ਕਿਉਂਕਿ ਉਹ ਵੀ ਅਜ਼ਮਾਉਂਦਾ ਉਹਨੂੰ ਹੀ ਹੈ ਜਿਹੜਾ ਉਹਨੂੰ ਸਭ ਤੋਂ ਪਿਆਰਾ ਲੱਗਦਾ, ਠੀਕ ਹੈ। ਬਾਕੀ ਕੋਈ ਨਹੀਂ, ਅੱਲਾਹ ਪਾਕ ਤੁਹਾਨੂੰ ਹਿੰਮਤ ਦੇ। ਅੱਛਾ ਛੱਡੋ ਪਰਾਂ, ਤੁਸੀਂ ਥੋੜਾ ਜਿਹਾ ਆਪਣਾ ਜ਼ਿਹਨ ਸਹੀ ਕਰੋ। ਚਲੋ ਤੁਹਾਨੂੰ ਮੈਂ ਚਾਹ ਮਜ਼ੇਦਾਰ ਜੀ ਚਾਹ ਬਣਾ ਕੇ ਜਿਹੜਾ ਨਾ ਪਿਆਂਦੀ ਆ, ਵੇਖ ਮੈਂ ਦੂਧ ਇਸ ਤੋਂ ਹੀ ਲੈ ਕੇ ਸੀ, ਮੈਨੇ ਕਿਹਾ ਚਲੋ ਨਾਲ ਨਾ ਭਾਈ ਕੋਲ ਉਹਨਾਂ ਦੀ ਸਟੋਰੀ ਮੈਂ ਤਾਂ ਸੁਣੀ ਹੈ, ਕਿਉਂਕਿ ਮੈਨੂੰ ਤਾਂ ਵੀ ਜ਼ਾਤੀ ਤੌਰ ਤੇ ਅੰਦਰ ਬੜੀ ਤਕਲੀਫ ਹੋਈ, ਮੈਂ ਤਾਂ ਦੱਸ ਵੀ ਨਾ ਸਕਦੀ ਕਿੰਨੀ ਤਕਲੀਫ ਇਸ ਚੀਜ਼ ਦੀ ਕਿ ਦੇਖੋ ਜੀ, ਇੱਕ ਸੋਸ਼ਲ ਮੀਡੀਆ ਜਿਹੜਾ ਸਾਰਾ ਕੁਝ ਸਾਡੇ ਵਾਸਤੇ ਬਣ ਗਿਆ ਹੈ ਕਿ ਬਾਕੀ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਹੈ, ਚਾਹੇ ਜਿਸ ਤਰ੍ਹਾਂ ਵੀ ਰਿਸ਼ਤੇ ਬਣ ਰਹੇ ਨੇ ਯਾਰ, ਬੰਦਾ ਮੇਰੇ ਰਿਸ਼ਤੇ ਮਤਲਬ ਨਾ ਰਿਸ਼ਤੇ ਵੀ ਦੂਰ ਹੋਏ ਮੇਰੇ ਤੋਂ, ਰਿਸ਼ਤੇ ਵੀ ਦੂਰ ਹੋਏ, ਮਤਲਬ ਐਸੇ ਵੇਖੋ ਇੱਕ ਭੈਣ ਭਰਾ ਮਤਲਬ ਕਿੱਡੇ ਇਹਨਾਂ ਦੇ ਉੱਤੇ ਮਤਲਬ ਕੌਣ ਹੋ ਸਕਦਾ। ਬਿਲਕੁਲ ਖੂਨ ਦੇ ਰਿਸ਼ਤੇ ਨੇ ਨਾ, ਬੇਲੌਸ ਰਿਸ਼ਤੇ ਹੁੰਦੇ ਨੇ, ਖੂਨ ਦੇ ਰਿਸ਼ਤੇ ਜਿਹੜੇ ਅਗਰ ਮਾਨ ਹੁੰਦਾ ਨਾ ਤੇ ਆਪਣੀਆਂ ਦੇ ਮਤਲਬ ਬਾਹਾਂ ਤੇ ਹੁੰਦਾ, ਜਿਹੜੇ ਭੈਣਾ ਭਰਾ ਇਹ ਬਾਹਾਂ ਹੁੰਦੇ ਨੇ। ਬਿਲਕੁਲ ਇੰਨੀ ਗੱਲ, ਤੇ ਸਾਡੀਆਂ ਤੇ ਉਹ ਬਾਹਾਂ ਵੀ ਟੁੱਟ ਗਈਆਂ। ਅੱਛਾ ਤੁਹਾਨੂੰ ਜਿਹੜੇ ਤੁਹਾਡੇ ਭੈਣ ਭਰਾ ਸਨ ਉਹ ਵੀ ਜਿਹੜੇ ਨੇ ਮਤਲਬ ਛੱਡ ਗਏ ਨੇ? ਕੋਈ ਨਹੀਂ ਜ਼ਾਤ ਭਾਈ, ਅੱਲਾਹ ਪਾਕ ਤੁਹਾਨੂੰ ਹਿੰਮਤ ਦੇ। ਕੋਈ ਨਹੀਂ, ਇਹ ਸਾਰੇ ਰਿਸ਼ਤੇ ਤੁਹਾਡੇ ਕੋਲ ਦੁਬਾਰਾ ਆ ਰਹੇ ਨੇ, ਠੀਕ ਹੈ, ਕਿਉਂਕਿ ਅਸੀਂ ਵੀ ਜਦੋਂ ਸੋਸ਼ਲ ਮੀਡੀਆ ਤੇ ਕੰਮ ਕੀਤਾ ਨਾ, ਸਾਨੂੰ ਪਤਾ ਹੈ ਕਿ ਤੁਹਾਡਾ ਤੇ ਐਵੇਂ ਨਾ ਕਿ ਤੁਹਾਡਾ ਤੇ ਥੋੜਾ ਜਿਹਾ ਮਤਲਬ ਕੰਮ ਇਸ ਤਰ੍ਹਾਂ ਹਟਿਆ ਕਿ ਤੁਹਾਨੂੰ ਸਾਰੇ ਦੂਰ ਦੂਰ ਹੋਏ ਨੇ, ਸਾਡੇ ਵਰਗੀਆਂ ਤੇ ਜਦੋਂ ਸ਼ੁਰੂ ਕੀਤਾ ਲੋਕਾਂ ਦਾ ਤਮਾਸ਼ਾ ਬਣ ਕੇ ਆਪੀ ਜ਼ਲੀਲ ਹੋ ਕੇ ਸਿਰਫ ਕੀ ਇਹ ਲੋਕਾਂ ਦੇ ਮੂੰਹ ਤੇ ਮੁਸਕਰਾਹਟ ਆਏ, ਉਹਦੇ ਬਾਵਜੂਦ ਹੀ ਮਤਲਬ ਕਮੈਂਟਾਂ ਵਿੱਚ ਇਨਬਾਕਸ ਵਿੱਚ ਲੋਕ ਗਾਲਾਂ ਤੱਕ ਮਤਲਬ ਕੱਢਦੇ ਨੇ, ਉਹ ਵੀ ਬਰਦਾਸ਼ਤ ਕਰੀਦੀਆਂ ਨੇ। ਨਹੀਂ, ਸ਼ਾਇਦ ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇਗਾ। ਅਸੀਂ ਬੁਰਾ ਤੇ ਕਿਸੇ ਲਈ ਨਾ ਸੋਚਦੇ, ਨਾ ਕਦੇ ਕੋਈ ਇਹੋ ਜਿਹਾ ਕੰਟੈਂਟ ਬਣਾਇਆ ਜਿਹਦੇ ਤੇ ਮਤਲਬ ਕਿਸੇ ਦੀ ਦਿਲ ਆਜ਼ਾਰੀ ਹੋਏ, ਲੇਕਿਨ ਫਿਰ ਵੀ ਇੰਨੀ ਤਕਲੀਫ ਮਤਲਬ ਮੈਨੂੰ, ਮੈਂ ਅੱਜ ਤੋਂ ਮੈਨੂੰ ਪੁੱਛਿਆ ਨਾ ਤੇ ਮਤਲਬ ਮੈਂ ਤੁਹਾਨੂੰ ਦੱਸੀਏ, ਉਹਦੇ ਬਾਵਜੂਦ ਵੀ ਇੱਕ ਹੱਸਦਾ ਚਿਹਰਾ ਲੈ ਕੇ ਦੁਨੀਆ ਦੇ ਸਾਹਮਣੇ ਆਈਦਾ। ਬਿਲਕੁਲ, ਕਿ ਸ਼ਾਇਦ ਮਤਲਬ ਜਿਹੜਾ ਨਾ, ਜੇ ਅਸੀਂ ਤਕਲੀਫ ਦੇ ਵਿੱਚ ਆ, ਕੋਈ ਸਾਡੀ ਵੀਡੀਓ, ਉਹ ਸਾਡੀ ਤਕਲੀਫ ਸਾਡੇ ਨਾਲ ਹੈ, ਕੋਈ ਸਾਡੀ ਵੀਡੀਓ ਵੇਖ ਕੇ ਕਿਸੇ ਦੇ ਮੂੰਹ ਤੇ ਮੁਸਕਰਾਹਟ ਆਈ ਹੈ ਨਾ, ਤੇ ਸ਼ਾਇਦ ਅੱਲਾਹ ਪਾਕ ਸਾਡੇ ਤੇ ਵੀ ਮਤਲਬ ਆਪਣੀ ਮਿਹਰਬਾਨੀ ਕਰੇ ਕਿ ਅਸੀਂ ਵੀ ਇਹਨਾਂ ਤਕਲੀਫਾਂ ਜਿਹੜਾ ਨਾ ਦੂਰ ਹੋ ਜਾਈਏ। ਅੱਲਾਹ ਪਾਕ ਤੁਹਾਨੂੰ ਹੌਸਲਾ ਹਿੰਮਤ ਦੇ। ਬਾਕੀ ਜੀ ਮਾਸ਼ਾਅੱਲਾ ਟੈਲੈਂਟ ਤੇ ਇਹਨਾਂ ਦੇ ਟੈਲੈਂਟ ਨੂੰ ਸਲਾਮ ਨਿਜ਼ਾਹਰ ਬਈ, ਤੁਹਾਡਾ ਜਿੰਨਾ ਟੈਲੈਂਟ ਹੈ, ਕਿੰਨੀ ਕੋਸ਼ਿਸ਼ ਕਰਦੇ ਨੇ, ਯਕੀਨ ਕਰੋ ਕਾਫੀ ਦਫਾ ਇਹਨਾਂ ਨੂੰ ਵੀਡੀਓ ਸ਼ੂਟ ਕਰਨ ਦੇ ਦੌਰਾਨ ਅਸੀਂ ਖੁਦ ਦੇਖਿਆ ਕਿ ਚੋਟ ਵੀ ਜਿਹੜਾ ਇਹਨਾਂ ਨੂੰ ਹਲਕੀ ਫੁਲਕੀ ਜਿਹੜੀ ਹੈ ਨਾ ਆ ਜਾਂਦੀ ਹੈ, ਸਿਰਫ ਔਰ ਸਿਰਫ ਇੰਨੀ ਮਿਹਨਤ ਜਿਹੜੀ ਨਹੀਂ ਇਹ ਤੁਹਾਡੇ ਲੋਕਾਂ ਦੇ ਚਿਹਰਿਆਂ ਤੇ ਮੁਸਮਾਇਲ ਲਿਆਉਣ ਵਾਸਤੇ ਕਰਦੇ ਨੇ, ਠੀਕ ਹੈ, ਤੇ ਤੁਹਾਡਾ ਵੀ ਕੰਮ ਆਉਂਦਾ। ਬੜੀ ਖੁਸ਼ੀ ਬੜੀ ਹੁੰਦੀ ਜਦੋਂ ਕੋਈ ਮਤਲਬ ਪਰੇਸ਼ਾਨ ਹੁੰਦਾ ਨਾ ਜੀ, ਤੇ ਜਦੋਂ ਮੈਨੂੰ ਕਮੈਂਟ ਕਰਦਾ ਨਾ ਕਿ ਮੈਂ ਬਾਬਾ ਜੀ ਕਸਮ ਅੱਲਾ ਦੀ ਇੰਨੀ ਟੈਨਸ਼ਨ ਵਿੱਚ ਸਾਂ, ਤੁਹਾਡੀ ਵੀਡੀਓ ਵੇਖੀ ਹੈ ਤੇ ਹੱਸ ਹੱਸ ਕੇ ਪਾਗਲ ਹੋ ਗਿਆ, ਤੇ ਮੇਰੇ ਲਈ ਬਸ ਉਹ ਲਮਹਾ ਜਿਹੜਾ ਹੁੰਦਾ ਨਾ। ਜ਼ਾਹਰ ਭਾਈ ਮੈਂ ਆਪਣੀ ਗੱਲ ਕਰਦੀ, ਮੈਨੂੰ ਬਹੁਤ ਸਾਰੇ ਲੋਕ ਇਹ ਪੁੱਛਦੇ ਨੇ ਕਿ ਵੀ ਉਹ ਜਿਹੜੇ ਤੁਹਾਡੇ ਨਾਲ ਹੁੰਦੇ ਨੇ ਉਹ ਕੌਣ ਨੇ, ਮਾਸ਼ਾਅੱਲਾ ਬਹੁਤ ਅੱਛਾ ਉਹਨਾਂ ਦਾ ਟੈਲੈਂਟ ਹੈ। ਸਾਨੂੰ ਕਈ ਦਫਾ ਲੋਕ ਪੁੱਛ ਰਹੇ ਹੁੰਦੇ, ਸਾਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ, ਯਕੀਨ ਕਰੋ। ਉਦੋਂ ਮੈਂ ਕਮੈਂਟ ਜਦੋਂ ਮੈਂ ਉਹਨਾਂ ਦੇ ਮਤਲਬ ਇਹਨਾਂ ਬਹੁਤ ਮੈਸੇਜ ਕਰਦੇ ਨੇ, ਕੱਲਾ ਹੁੰਨਾ ਵਾ ਮੈਂ,
ਉਸ ਟਾਈਮ ਕੱਲਾ ਹੀ ਹੁੰਦਾ ਜਦੋਂ ਪੜ੍ਹਨਾ ਉਹਨਾਂ ਦੇ ਕਮੈਂਟ ਮਤਲਬ ਜਿਹੜੇ ਮੈਨੂੰ ਨਾ ਭੇਜੇ ਹੁੰਦੇ ਨੇ ਮੈਸੇਜ, ਤੇ ਜਦੋਂ ਕਿਸੇ ਦੀਆਂ ਗਾਲਾਂ ਸੁਣਨਾ ਉਦੋਂ ਹੱਸ ਛੱਡਣਾ ਵਾ। ਤੇ ਜਦੋਂ ਮਤਲਬ ਇਹ ਪਿਆਰ ਕਰਨਾ ਲੱਭਦੇ ਨੇ ਨਾ, ਤੇ ਕਸਮ ਉੱਥੇ ਵੀ ਰੋਣ ਮੇਰਾ ਨਿਕਲ ਜਾਂਦਾ ਜੀ, ਕਿਉਂਕਿ ਮੈਂ ਕੱਲਾ ਹੁੰਨਾ ਵਾ। ਕੱਲਾ ਹੁੰਦੇ ਹੋ ਕੋਈ ਰਾਤ ਭਾਈ, ਬਹੁਤ ਸਾਰੇ ਲੋਕ ਹੁਣ ਵੀ ਤੁਹਾਡੇ ਨਾਲ ਜਿਹੜੇ ਇੰਨਾ ਪਿਆਰ ਕਰਨ ਵਾਲੇ ਜੁੜੇ ਹੋਏ ਨੇ, ਤੇ ਹਮੇਸ਼ਾ ਅੱਲਾਹ ਕਰੇ ਇੰਝ ਜੁੜੇ ਰਹਿਣ, ਤੇ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ। ਤੇ ਜਿਹੜੇ ਲੋਕ ਛੱਡ ਗਏ ਨੇ ਤੇ ਉਹਨਾਂ ਨੂੰ ਵੀ ਦੇਖੋ, ਉਹ ਕਹਿੰਦੇ ਨੇ ਕਿ ਗੱਲਾਂ ਨਾਲ ਤੁਸੀਂ ਜਵਾਬ ਨਾ ਦਿਓ, ਆਪਣੇ ਕੰਮ ਨਾਲ ਜਵਾਬ ਦਿਓ। ਰਾਤ ਭਾਈ ਛੱਡੋ, ਤੁਸੀਂ ਯਕੀਨ ਕਰੋ ਐਡੇ ਸੀਰੀਅਸ ਤੇ ਇੰਨੇ ਇਮੋਸ਼ਨਲ ਚੰਗੇ ਹੀ ਨਹੀਂ ਲੱਗਦੇ। ਯਕੀਨ ਕਰੋ ਆ ਮੇਰੇ ਅਕਾਊਂਟ ਤੇ ਕੱਲ ਮੈਂ ਪਰਸੋਂ ਵੀਡੀਓ ਲਾਈ ਹੈ, ਯਕੀਨ ਕਰੋ 11 ਮਿਲੀਅਨ ਵੀਡੀਓ ਚੱਲੀ ਮੇਰੇ ਅਕਾਊਂਟ ਤੇ 1 ਸਾਲ ਹੋ ਗਿਆ, 11 ਮਿਲੀਅਨ ਵਿਊ ਪਿਆ ਹੀ ਕੋਈ ਨਹੀਂ ਹੈ। ਉਹ 11 ਮਿਲੀਅਨ ਲੋਕ ਜਿਹੜੇ ਸਨ ਉਹ ਤੁਹਾਡੇ ਨਾਲ ਪਿਆਰ ਕਰਦੇ ਸਨ, ਤੁਹਾਡੀ ਉਹਨਾਂ ਨੇ ਵੀਡੀਓ ਦੇਖੀ ਹੈ, ਤੁਹਾਡੀ ਵਜ੍ਹਾ ਤੋਂ ਮੇਰੀ ਵੀਡੀਓ ਲੋਕਾਂ ਨੇ ਦੇਖੀ ਹੈ, ਤੇ ਉਹਨਾਂ ਨੇ ਮੈਨੂੰ ਵੀ ਪਿਆਰ ਦਿੱਤਾ, ਨਾਲ ਤੁਹਾਨੂੰ ਵੀ ਪਿਆਰ, ਤੁਹਾਡੇ ਵਜ੍ਹਾ ਤੋਂ ਜਿਹੜੀ ਹੈ ਨਾ ਮੇਰੀ ਵੀ ਨਾਲ ਸੁਣੀ ਗਈ ਹੈ। ਛੱਡੋ ਪਰਾਂ, ਤੁਸੀਂ ਕੀ ਨਾਮ ਇਹਦਾ, ਇੰਨੇ ਲੋਕਾਂ ਨੇ ਤੁਹਾਨੂੰ ਦੇਖਿਆ ਨਾ, ਉਹਨਾਂ ਨੂੰ ਤੁਸੀਂ ਵਧੀਆ ਜਿਹਾ ਪੈਗਾਮ ਦਿਓ। ਐ ਲੋ ਫਿਰ ਅੱਲਾਹ ਪਾਕ ਮੈਨੂੰ ਵੀ ਸਬਰ ਦੇ, ਤੇ ਲੋ ਭਰਾਵੋ ਜੋ ਮਰਜ਼ੀ ਮੈਨੂੰ ਕੋਈ ਚੰਗਾ ਕਵੇ ਮਾੜਾ ਕਵੇ, ਮੈਂ ਕਦੇ ਵੀ ਨਹੀਂ ਛੱਡਣਾ, ਮੈਂ ਤੁਹਾਨੂੰ ਹਸਾਉਂਦਾ ਹੀ ਰਹਿਣਾ। ਕੁਝ ਬੰਦੇ ਹੈ ਨੇ ਜਿਹੜੇ ਹੱਸਦੇ ਨੇ, ਉਹਨਾਂ ਨੂੰ ਮੈਂ ਹਸਾਉਂਦਾ ਹੀ ਰਹਿਣਾ, ਜਿਹੜੇ ਮੇਰੀਆਂ ਵੀਡੀਓ ਵੇਖ ਕੇ ਹੱਸਦੇ ਨੇ। ਬਿਲਕੁਲ। ਤੇ ਤੁਸੀਂ ਹੁਣ ਚਾਹ ਬਣਾਓ, ਇਹਨਾਂ ਦੀ ਕੋਈ ਨਹੀਂ, ਹੁਣ ਮੈਨੂੰ ਟੈਨਸ਼ਨ ਹੈ। ਮੈਂ ਅੱਗੇ ਵੀ ਨਾ ਲੈਂਦਾ, ਮੈਨੂੰ ਪੁੱਛਿਆ ਤੇ ਮੇਰੇ ਅੱਜ ਜਿਵੇਂ ਦਿਲ 'ਚ ਸਰਾਹ ਨਹੀਂ ਹੋ ਗਿਆ। ਚੰਗਾ ਕੀਤਾ ਜੇ ਤੇਰਾ ਦਿਲ ਵੀ ਹਲਕਾ ਫੁਲਕਾ ਹੋ ਗਿਆ। ਬਹੁਤਾ ਪਿਆਰ ਬਾਜੀ ਰਾਸ ਨਹੀਂ ਹੁੰਦਾ ਇੰਨੀ ਗੱਲ ਸਹੀ ਗੱਲ। ਚਲੋ ਅੱਗ ਲਾਓ ਨੇ, ਤੇ ਅਸੀਂ ਚਾਹ ਬਣਾ ਕੇ ਪੀਨੇ ਆ। ਲੋਕਾਂ ਦੀ ਕਿਹੜੀ ਗੱਲ ਹੈ, ਲੋਕਾਂ ਦੀਆਂ ਨਹੀਂ ਟੈਨਸ਼ਨਾਂ ਲੈਣੀਆਂ। ਲੋਕ ਤੇ ਤੁਹਾਨੂੰ ਪਰੇਸ਼ਾਨ ਹੁੰਦੇ ਆ ਵੇਖ ਕੇ ਖੁਸ਼ ਹੀ ਹੁੰਦੇ ਨੇ। ਫਿਰ ਲੋ ਜੀ ਗਾਇਜ਼, ਐਸੀ ਰਾਤ ਬਾਈ ਦੀ ਸਟੋਰੀ ਠੀਕ ਹੈ, ਉਹ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਰਹੇ ਨੇ, ਤੇ ਤੁਸੀਂ ਸਾਰਿਆਂ ਨੇ ਜਿਹੜਾ ਨੇ ਜਿਸ ਤਰ੍ਹਾਂ ਤੁਸੀਂ ਪਹਿਲੇ ਪਿਆਰ ਕਰਦੇ ਰਹੇ ਹੁਣ ਵੀ ਉਹਨਾਂ ਨਾਲ ਉਨਾ ਹੀ ਪਿਆਰ ਕਰਨਾ ਹੈ। ਮਾਸ਼ਾਅੱਲਾ ਇਹਨਾਂ ਦਾ ਟੈਲੈਂਟ ਹੈ, ਤੁਸੀਂ ਉਹਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਣਾ। ਬਾਕੀ ਕੋਈ ਵਧੀਆ ਜਿਹੀ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ।